ਜਿਹੜਾ ਇਹ 31-32 ਸਾਲ ਬਾਅਦ ਜਿਹੜਾ ਕੋਰਟ ਦਾ ਫੈਸਲਾ ਆਇਆ, ਇਹਨੂੰ ਅਸੀਂ ਪਰਿਵਾਰ ਨੂੰ ਇਨਸਾਫ ਨਹੀਂ ਕਹਿ ਸਕਦੇ ਕਿ ਪਰਿਵਾਰ ਨੂੰ ਇਨਸਾਫ ਮਿਲਿਆ। ਹਿੰਦੁਸਤਾਨ ਦੀ ਸਟੇਟ ਨੇ ਇਹ ਪਰਿਵਾਰ ਦੇ ਮੱਥੇ ਦੇ ਉੱਤੇ ਅੱਤਵਾਦੀ ਹੋਣ ਦਾ ਜਿਹੜਾ ਕਲੰਕ ਲਾਇਆ ਸੀ, ਉਹ ਕਲੰਕ ਧੋਣ ਦੇ ਵਿੱਚ ਜਿਹੜਾ ਅਸੀਂ ਇੱਕ ਕਾਮਯਾਬ ਹੋਏ ਆ। ਇਹਨਾਂ ਦਾ ਜਿਹੜਾ ਜਨਮ ਆ ਕੁਲਦੀਪ ਸਿੰਘ ਦੀ ਡੈਥ ਤੋਂ 6 ਮਹੀਨੇ ਬਾਅਦ ਹੋਇਆ। ਜਿਹੜੇ ਬੱਚੇ ਨੇ ਆਪਣੇ ਫਾਦਰ ਦਾ ਮੂੰਹ ਵੀ ਨਹੀਂ ਵੇਖਿਆ। 31 ਸਾਲ ਅਸੀਂ ਸਫ਼ਰ ਕੀਤਾ, ਠੀਕ ਆ, ਹੰਡਾਇਆ ਉਸ ਚੀਜ਼ ਨੂੰ। ਕਿੰਨੇ ਸਾਲ ਹੋ ਗਏ ਆਪਾਂ ਤਰੀਕਾ ਭੁਗਤਦੇ, ਤੜਕੇ ਉੱਥੋਂ ਪਿੰਡੋਂ ਤਰਨਤਾਰਨ ਤੋਂ ਤੁਰਨਾ, 4 ਵਜੇ ਬੱਸ ਫੜਨੀ ਆਉਣਾ, ਹੈ ਨਾ। ਅਤੇ 31 ਸਾਲ ਪਿੱਛੋਂ ਇਹ ਮਾਮੂਲੀ ਜੀ ਸਜ਼ਾ ਹੋ ਜਾਣੀ। ਤੁਸੀਂ ਇਹਨੂੰ ਇਨਸਾਫ ਤੁਸੀਂ ਮੰਨ ਸਕਦੇ ਹੋ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾ। ਗੱਲ ਕੀਤੀ ਜਾਵੇ ਤਾਂ ਉਸ ਦੌਰ ਦੀ ਜਿਸ ਨੂੰ ਕਾਲਾ ਦੌਰ ਕਿਹਾ ਜਾਂਦਾ ਹੈ, ਕਾਲੇ ਦੌਰ ਦੇ ਵਿੱਚ ਪੰਜਾਬ ਦੇ ਅਨੇਕਾਂ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਅਣਮਨੁੱਖੀ ਤਸ਼ੱਦਦ ਕਰਕੇ ਜਿਹੜਾ ਸੀ ਮੌਤ ਦੇ ਘਾਟ ਉਤਾਰਿਆ ਗਿਆ। ਅਜਿਹੇ ਦੇ ਵਿੱਚ 1992 ਦੇ ਵਿੱਚ ਇੱਕ ਕੁਲਦੀਪ ਸਿੰਘ ਨਾਮ ਦੇ ਨੌਜਵਾਨ ਨੂੰ ਪੰਜਾਬ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਸ਼ਹਿਰ ਤੋਂ ਚੱਕਿਆ ਜਾਂਦਾ ਹੈ। ਅਣਮਨੁੱਖੀ ਤਸ਼ੱਦਦ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਤਾਂ ਅੱਜ ਕਿਤੇ ਨਾ ਕਿਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਜਸਟਿਸ ਮਿਲਦਾ ਨਜ਼ਰ ਆ ਰਿਹਾ। ਤਾਂ ਸਾਡੇ ਨਾਲ ਐਡਵੋਕੇਟ ਜਗਦੀਸ਼ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਜਵਾ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਅੱਜ ਇੰਨੇ ਲੰਬੇ ਸਮੇਂ ਬਾਅਦ ਜਿਹੜੀ ਕਿਤੇ ਨਾ ਕਿਤੇ ਇਨਸਾਫ ਮਿਲਿਆ, ਕਿਵੇਂ ਦੇਖਦੇ ਹੋ ਜੀ? ਸਭ ਤੋਂ ਪਹਿਲਾਂ ਵੇਖੋ ਜੀ, ਜਿਹੜਾ ਇਹ 31-32 ਸਾਲ ਬਾਅਦ ਜਿਹੜਾ ਕੋਰਟ ਦਾ ਫੈਸਲਾ ਆਇਆ, ਇਹਨੂੰ ਅਸੀਂ ਪਰਿਵਾਰ ਨੂੰ ਇਨਸਾਫ ਨਹੀਂ ਕਹਿ ਸਕਦੇ ਕਿ ਪਰਿਵਾਰ ਨੂੰ ਇਨਸਾਫ ਮਿਲਿਆ। ਬਸ ਇੰਨਾ ਕੁ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਹਿੰਦੁਸਤਾਨ ਦੀ ਸਟੇਟ ਨੇ ਇਹ ਪਰਿਵਾਰ ਦੇ ਮੱਥੇ ਦੇ ਉੱਤੇ ਅੱਤਵਾਦੀ ਹੋਣ ਦਾ ਜਿਹੜਾ ਕਲੰਕ ਲਾਇਆ ਸੀ, ਉਹ ਕਲੰਕ ਧੋਣ ਦੇ ਵਿੱਚ ਜਿਹੜਾ ਅਸੀਂ ਇੱਕ ਕਾਮਯਾਬ ਹੋਏ ਆ। ਇਹ ਜਿਹੜਾ 31 ਸਾਲ ਬਾਅਦ ਕਿਸੇ ਨੂੰ 2 ਸਾਲ, ਕਿਸੇ ਨੂੰ 3 ਸਾਲ ਜਾਂ 5 ਸਾਲ ਸਜ਼ਾ ਜਿਹੜੀ ਹੈ, ਇਹਨੂੰ ਇਨਸਾਫ ਨਹੀਂ ਗਿਣਿਆ ਜਾ ਸਕਦਾ। ਕਿਉਂਕਿ ਇੱਕ ਬੰਦਾ ਜਿਹੜਾ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਹੀ ਮੇਨ, ਉਹਨੂੰ ਪੁਲਿਸ ਨੇ ਚੁੱਕ ਕੇ ਲਾਪਤਾ ਕਰ ਦਿੱਤਾ ਗਿਆ। 1 ਸਾਲ ਬਾਅਦ ਉਹਨੂੰ ਕਿ FIR ਦੇ ਵਿੱਚ ਮਰਿਆ ਘੋਸ਼ਿਤ ਕਰ ਦਿੱਤਾ ਗਿਆ ਕਿ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਜਾ ਚੁੱਕਾ। ਅਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਇਹਨੂੰ ਅਸੀਂ ਇਨਸਾਫ ਨਹੀਂ ਗਿਣ ਸਕਦੇ। ਪਰ ਜੋ CBI ਦੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਸੀ, ਜਾਂ ਜਿਹੜੀਆਂ ਇਹ ਧਾਰਾਵਾਂ ਥੱਲੇ ਕੇਸ ਚੱਲਿਆ ਵਾ, ਪਰ ਉਹਦੇ ਤਹਿਤ ਜੋ ਫੈਸਲਾ ਆਇਆ ਵਾ, ਉਹਦੇ 'ਚੋਂ ਚਲੋ ਆਪਾਂ ਥੋੜ੍ਹੇ ਸੈਟਿਸਫਾਈ ਹੈਗੇ ਆ ਕਿ ਆਪਾਂ ਇਹ ਪਰਿਵਾਰ ਨੂੰ ਇੰਨਾ ਤੇ ਸਾਬਤ ਕਰਨ ਦੇ ਵਿੱਚ ਕਾਮਯਾਬ ਹੋਏ ਆ ਕਿ ਇਹ ਅੱਤਵਾਦੀ ਨਹੀਂ, ਜਿਹੜਾ ਉਸ ਟਾਈਮ ਦੇ ਵਿੱਚ ਸਰਕਾਰੀ ਅੱਤਵਾਦ ਹੀ ਉਹ ਜਿਹੜਾ ਸਿੱਖਾਂ ਦੇ ਖਿਲਾਫ ਕੰਮ ਕਰ ਰਿਹਾ ਸੀ। ਅਤੇ ਜਿਹੜੇ ਇਹੋ ਜਿਹੇ ਜਿਹੜੇ ਅਕਿਊਜ਼ਡ ਸੀ, ਜਿਨ੍ਹਾਂ ਨੂੰ ਦਰਿੰਦੇ ਆਪਾਂ ਕਹਿ ਸਕਦੇ ਹਾਂ, ਜਿਹੜੇ ਕਿ ਲੋਕਾਂ ਦੇ ਪੁੱਤਾਂ ਨੂੰ ਚੁੱਕ ਕੇ ਅਤੇ ਮਹੀਨਿਆਂ ਬੱਧੀ ਥਾਣਿਆਂ ਦੇ ਵਿੱਚ ਰੱਖ ਕੇ ਉਹਨਾਂ ਦੇ ਉੱਤੇ ਇੰਨਾ ਤਸ਼ੱਦਦ ਕਰਦੇ ਰਹੇ ਅਤੇ ਉਹਨਾਂ ਕੋਲੋਂ ਫਰੌਤੀਆਂ ਲੈਂਦੇ ਰਹੇ ਅਤੇ ਉਹਨਾਂ ਨੂੰ ਮਾਰ ਕੇ ਆਪਣੇ ਮੋਢਿਆਂ ਦੇ ਉੱਤੇ 17 ਦੀ ਗਿਣਤੀ ਜਿਹੜੇ ਵਧਾਉਂਦੇ ਰਹੇ। ਇਹਨਾਂ ਗੱਲਾਂ ਨੂੰ ਅਸੀਂ ਝੂਠਾ ਸਾਬਤ ਕਰਨ ਦੇ ਵਿੱਚ ਤੇ ਅਸੀਂ ਕਾਮਯਾਬ ਹੋ ਸਕੇ ਹਾਂ। ਪਰ ਜੇ ਆਪਾਂ 31-32 ਸਾਲ ਬਾਅਦ ਵੇਖੋ, ਇਹ ਜਿਹੜੇ ਮੇਰੇ ਨਾਲ ਖੜੇ ਨੇ, ਇਹਨਾਂ ਦਾ ਜਿਹੜਾ ਜਨਮ ਆ ਕੁਲਦੀਪ ਸਿੰਘ ਦੀ ਡੈਥ ਤੋਂ 6 ਮਹੀਨੇ ਬਾਅਦ ਹੋਇਆ। ਜਿਹੜੇ ਬੱਚੇ ਨੇ ਆਪਣੇ ਫਾਦਰ ਦਾ ਮੂੰਹ ਵੀ ਨਹੀਂ ਵੇਖਿਆ, ਅਤੇ ਉਹਨੂੰ 32 ਸਾਲ ਬਾਅਦ ਕਿਸੇ ਬੰਦੇ ਨੂੰ 5 ਸਾਲ ਸਜ਼ਾ ਹੋ ਜਾਣੀ ਅਤੇ ਇਹ ਕਹਿ ਦੇਣਾ ਜੀ ਇਨਸਾਫ ਮਿਲਿਆ। ਇਹਨੂੰ ਆਪਾਂ ਇਨਸਾਫ ਤੇ ਬਿਲਕੁਲ ਹੀ ਨਹੀਂ ਕਹਿੰਦੇ, ਤੇ ਨਾ ਹੀ ਇਹ ਸਿਸਟਮ ਦੇ ਨਾਲ ਅਸੀਂ ਇਨਸਾਫ ਲੈ ਹੀ ਸਕਦੇ ਹਾਂ। ਕਿਉਂਕਿ ਜਿਹੜਾ ਇਹ ਸਿਸਟਮ ਆ, ਬਿਲਕੁਲ ਉਸ ਟਾਈਮ ਦੀ ਜਿਹੜੀ ਹਕੂਮਤ ਹੀ, ਉਹਨੇ ਸਿੱਖਾਂ ਦੇ ਖਿਲਾਫ ਜਿਹੜਾ ਬਿਲਕੁਲ ਕੰਮ ਕੀਤਾ ਸੀ। ਜਿਹੜੇ ਜਿੰਨੇ ਵੀ ਸਿੱਖ ਨੌਜਵਾਨ ਮੁੰਡੇ ਸੀ, ਜਿਹੜਾ ਵੀ ਕੋਈ ਚੰਗੇ ਖਾਂਦੇ ਪੀਂਦੇ ਘਰ ਦਾ ਸੀ, ਉਹਨੂੰ ਚੁੱਕਿਆ, ਕੁੱਟਿਆ ਅਤੇ ਲੁੱਟਿਆ, ਅਤੇ ਆਪਣੇ ਮੋਢਿਆਂ ਦੀ ਜਿਹੜੀ ਗਿਣਤੀ ਵਧਾਈ ਅਤੇ ਪੈਸਾ ਇਕੱਠਾ ਕੀਤਾ। ਬਾਜਵਾ ਸਾਹਿਬ, ਇਸ ਕੇਸ ਦੀ ਗੱਲ ਕਰੀਏ ਤਾਂ ਕਿਹੜੇ ਲੋਕ ਸੀਗੇ ਪੁਲਿਸ ਦੇ ਜਿਨ੍ਹਾਂ ਦੇ ਵੱਲੋਂ ਕੁਲਦੀਪ ਸਿੰਘ ਨੂੰ ਟਾਰਗੇਟ ਕੀਤਾ ਜਾਂਦਾ ਹੈ? ਵੇਖੋ, ਉਸ ਟਾਈਮ ਦਾ CIA ਸਟਾਫ ਤਰਨਤਾਰਨ ਦਾ ਜਿਹੜਾ SHO ਗੁਰਦੇਵ ਸਿੰਘ ਸੀ, ਵਿਦ ਪੁਲਿਸ ਪਾਰਟੀ, ਉਹਦੇ 'ਚ ਝਿਰਮਲ ਸਿੰਘ ਵੀ ਸ਼ਾਮਲ ਸੀ, ਜਿਹਨੂੰ ਅੱਜ ਸਜ਼ਾ ਹੋਈ ਆ। ਦੂਜੇ ਨੰਬਰ 'ਤੇ ਜਿਹੜਾ ਅਕਿਊਜ਼ਡ ਸੂਬਾ ਸਿੰਘ ਸੀ, ਉਹ ਵੈਰੋਵਾਲ ਥਾਣੇ ਦਾ SHO ਸੀ, ਜਿਹੜਾ ਕੁਲਦੀਪ ਸਿੰਘ ਨੂੰ 1-2 ਜੂਨ ਦੀ ਜਿਹੜੇ ਦਰਮਿਆਨੀ ਰਾਤ ਨੂੰ ਲਾਰੈਂਸ ਰੋਡ ਅੰਮ੍ਰਿਤਸਰ ਤੋਂ ਚੁੱਕਿਆ ਜਾਂਦਾ, ਅਤੇ ਤਕਰੀਬਨ 6-7 ਜੁਲਾਈ ਦੀ ਮਤਲਬ ਉਹਨੂੰ ਉੱਥੋਂ ਜਿਹੜਾ ਭਗੌੜਾ ਕਰਾਰ ਦਿਖਾਇਆ ਜਾਂਦਾ ਵਾ, ਜਿਹੜਾ ਕਿ
ਕਿੰਨਾ ਟਾਈਮ ਉਹ ਕਾਗਜ਼ਾਂ ਦੇ ਵਿੱਚ। ਪਰ ਜਦੋਂ CBI ਨੇ ਇਹਦਾ ਇਨਵੈਸਟੀਗੇਟ ਕੀਤਾ, ਉਹਦੇ ਵਿੱਚ ਜਿਹੜੀ ਇੱਕ ਪੁਲਿਸ ਫਾਈਲ ਆ ਉਹ ਵੈਰੋਵਾਲ ਥਾਣੇ ਦੀ ਸੂਬਾ ਸਿੰਘ ਦੀ ਵੀ ਆ ਜਾਂਦੀ ਆ ਵੀ ਉਹ 1993 ਦੇ ਵਿੱਚ ਜਿਹੜਾ ਕੁਲਦੀਪ ਸਿੰਘ ਆ 5 ਹੋਰ ਬੰਦਿਆਂ ਦੇ ਨਾਲ ਉਹ ਉੱਥੇ ਮਾਰਿਆ ਜਾ ਚੁੱਕਾ ਵਾ। ਇਹ ਸਾਰੀਆਂ ਚੀਜ਼ਾਂ ਨੂੰ ਤੇ ਜਿਹੜੇ ਉਸ ਟਾਈਮ ਕੁਲਦੀਪ ਸਿੰਘ ਦੇ ਨਾਲ 5-6 ਬੰਦੇ ਹੋਰ ਚੱਕੇ ਗਏ ਸੀ, ਉਹਨਾਂ ਦੀਆਂ ਸਾਰਾ ਜਿਹੜਾ ਐਵੀਡੈਂਸ ਕੋਰਟ ਦੇ ਵਿੱਚ ਆਇਆ ਵਾ। ਉਹਨਾਂ ਨੇ ਇਹ ਦੱਸਿਆ ਵਾ ਵੀ ਕੁਲਦੀਪ ਸਿੰਘ ਨੂੰ ਸਾਡੇ ਸਾਹਮਣੇ ਉਹਦੇ ਤੇ ਇੰਨਾ ਤਸ਼ੱਦਦ ਕੀਤਾ ਗਿਆ ਸੀ, ਉਹਦੀਆਂ ਲੱਤਾਂ ਬਾਹਾਂ ਜਿਹੜੀਆਂ ਮਤਲਬ ਬਿਲਕੁਲ ਕੰਮ ਨਹੀਂ ਕਰਦੀਆਂ। 2 ਬੰਦੇ ਜਿਹੜੇ ਆ ਉਹਨੂੰ ਮੋਢਿਆਂ ਤੇ ਪਾ ਕੇ ਤੇ ਫਿਰ ਵਾਸ਼ਰੂਮ ਤੱਕ ਵੀ ਲੈ ਕੇ ਆਉਂਦੇ ਸੀ। ਤੇ ਉਹੋ ਜਿਹਾ ਬੰਦਾ ਜਿਹਨੂੰ ਵਾਸ਼ਰੂਮ ਜਾਣ ਵਾਸਤੇ ਵੀ 2 ਬੰਦਿਆਂ ਦਾ ਸਹਾਰੇ ਦੀ ਲੋੜ ਹੋਏ, ਉਹ ਪੁਲਿਸ ਹਿਰਾਸਤ ਚੋਂ ਕਿਵੇਂ ਭੱਜ ਸਕਦਾ ਵਾ। ਇਹ ਸਾਰੀਆਂ ਗੱਲਾਂ ਜਿਹੜੀਆਂ ਸੋਚਣ ਵਾਲੀਆਂ। ਬਿਲਕੁਲ ਜੀ, ਬਾਜਵਾ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ, ਸਾਡੇ ਨਾਲ ਹੋਰ ਵੀ ਸਰ ਨੇ, ਉਹਨਾਂ ਦੇ ਨਾਲ ਗੱਲਬਾਤ। ਸਰ ਕੀ ਨਾਮ ਹੈ ਜੀ ਤੁਹਾਡਾ? ਮੇਰਾ ਸਰ ਪੁਸ਼ਪਿੰਦਰ ਸਿੰਘ ਨੱਤ ਜੀ। ਸਰ ਤੁਸੀਂ ਵੀ ਕੇਸ ਨੂੰ ਦੇਖਦੇ ਰਹੇ? ਹਾਂਜੀ ਹਾਂਜੀ ਹਾਂਜੀ। ਸਰ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਕੇਸ ਨੂੰ ਦੇਖਿਆ ਜਾਵੇ, ਇੰਨਾ ਲੰਬਾ ਸਮਾਂ ਲੱਗ ਜਾਣਾ, ਤੱਥ ਹੋਣੇ, ਪੂਰੀ ਇਨਫੋਰਮੇਸ਼ਨ ਹੋਣੀ, ਚਸ਼ਮਦੀਦ ਗਵਾਹ ਵੀ ਰਹੇ ਨੇ ਇਹਦੇ ਵਿੱਚ? ਸਰ ਇਹਦੇ ਵਿੱਚ ਦੇਖਿਓ, ਜੇ ਹੁਣ ਐਸ ਪਰ ਆਪਾਂ ਤੁਸੀਂ ਚਸ਼ਮਦੀਦ ਗਵਾਹ ਉਹਨਾਂ ਨੇ ਆਇਡੈਂਟੀਫਿਕੇਸ਼ਨ ਸਾਰਾ ਕੁਝ ਹੋਇਆ, ਪਰ ਇਹਦੇ ਸਭ ਤੋਂ ਵੱਡੀ ਚੀਜ਼ ਹੈ ਦੇਖੋ 31 ਸਾਲਾਂ ਤੋਂ ਬਾਅਦ ਫੈਸਲਾ ਆਇਆ ਇੱਥੇ, ਤੇ 31 ਸਾਲਾਂ ਦੇ ਵਿੱਚ ਬਹੁਤ ਸਮੇਂ ਦੇ ਵਿੱਚ ਸਟੇ ਲੱਗੀ ਰਹੀ ਹੈ ਇਸ ਮੈਟਰ ਦੇ ਉੱਤੇ ਸਮੇਂ। ਇਹ ਹੁਣ ਕੁਝ ਸਾਲਾਂ ਤੋਂ ਹੀ ਪ੍ਰੋਪਰ ਟ੍ਰਾਇਲ ਚੱਲਣ ਲੱਗੇ ਨੇ, ਤੇ ਜਿਹਦੇ ਵਿੱਚ ਸਭ ਤੋਂ ਵੱਡੀ ਜਿਹੜਾ ਆਰਡਰ ਆਇਆ ਸੁਪਰੀਮ ਕੋਰਟ ਦਾ, ਜਿਹਦੇ 'ਚ 20 ਸਾਲਾਂ ਪੁਰਾਣੇ ਕੇਸ ਨੇ, ਉਹ ਬਾਈ 31 ਮਾਰਚ 2023 ਤੋਂ ਪਹਿਲਾਂ ਡਿਸਪੋਜ਼ ਆਫ ਕਰਨੇ ਸੀਗੇ ਜੀ, ਤੇ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਕੇਸ ਸੀਗਾ ਜੀ। ਤੇ ਜਿਸ ਕਰਕੇ ਇਹ ਟ੍ਰਾਇਲ ਕੁਛ ਦੇਰ ਤੋਂ ਕਾਫੀ ਫਾਸਟ ਚੱਲਿਆ ਜੀ, ਵਿਟਨੈਸਿਸ ਹੋਏ ਨੇ, ਤੇ ਤਾਂ ਅੱਜ ਆਰਡਰ ਆਪਾਂ ਨੂੰ ਇਹਦਾ ਮਿਲਿਆ। ਤੇ ਹੋਰ ਵੀ ਸਾਨੂੰ ਉਮੀਦ ਹੈ ਕਿ ਕਈ ਕੇਸਿਸ ਦੇ ਵਿੱਚ ਤੁਸੀਂ 31 ਮਾਰਚ ਤੋਂ ਪਹਿਲਾਂ ਆਰਡਰ ਉਮੀਦ ਆ ਆਉਣ ਦੀ ਜੀ। ਬਾਕੀ ਤੁਸੀਂ ਵੇਖੋ ਅਦਾਲਤਾਂ ਦਾ ਹੁਣ ਕਿਸ ਤਰ੍ਹਾਂ ਕੀ ਹੁੰਦਾ ਸਿਸਟਮ ਜੀ। ਜਿੰਨਾ ਲੰਬਾ ਸਮਾਂ ਕੇਸ ਚੱਲਿਆ, ਜਿੰਨੀ ਇਨਵੈਸਟੀਗੇਸ਼ਨ ਹੋਈ, ਕੀ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਇੰਨੀ ਸਜ਼ਾ ਦੇਣੀ ਇਹਨੂੰ ਸਹੀ ਮੰਨਦੇ ਹੋ? ਠੀਕ ਹੈ, ਜਸਟਿਸ ਮਿਲਿਆ ਇਹਦੇ ਨੂੰ? ਸਰ ਦੇਖੋ, ਜੇ ਆਪਾਂ ਇੱਕ ਪਰਿਵਾਰ ਦੇ ਪੱਖ ਨਾਲ ਵੇਖੀਏ ਜੀ, ਪਰਿਵਾਰ ਦੇ ਪੱਖ ਨਾਲ ਉਹਨਾਂ ਲਈ ਤਾਂ ਸਜ਼ਾ ਕੁਛ ਵੀ ਨਹੀਂ ਹੈਗੀ ਜੀ, ਕਿ ਉਹਨਾਂ ਨੂੰ ਤਾਂ ਉਹਨਾਂ ਦੇ ਘਰ ਦਾ ਇੱਕ ਜੀ ਚਲੇ ਗਿਆ ਜੀ। ਇੱਕ ਬੱਚਿਆਂ ਦੇ ਸਿਰ ਤੋਂ ਉਹਨਾਂ ਦਾ ਪਿਓ ਚਲੇ ਜਾਣਾ ਕੋਈ ਛੋਟੀ ਗੱਲ ਨਹੀਂ, ਜਿਹਦੇ ਨਾਲ ਵਾਪਰਦੀ ਉਹਨੂੰ ਹੀ ਪਤਾ ਹੈ। ਤੇ ਇੱਕ ਬੱਚਾ ਤਾਂ ਸਾਡੇ ਨਾਲ ਖੜਾ ਹੈ ਜਿਹਦਾ ਜਨਮ ਵੀ ਉਹਨਾਂ ਦੇ ਗਏ ਤੋਂ ਬਾਅਦ ਹੋਇਆ ਜੀ। ਇੱਕ ਬੱਚਾ ਉਹਨਾਂ ਦੇ ਵਿੱਚੋਂ ਜੋ ਪਾਹਿਜ ਹੈ ਜੀ, ਤੇ ਇੱਕ ਆ ਵੱਡਾ ਭਰਾ ਹੈ ਜਿਹੜਾ ਇਹਨਾਂ ਦਾ, ਉਹੀ ਸਾਰਾ ਪਾਲ ਪੋਸ਼ਣ ਕਰ ਰਿਹਾ ਆਪਣੇ ਪਰਿਵਾਰ ਦਾ ਤੇ ਆਪਣੀ ਮਾਤਾ ਦਾ। ਤੇ ਇਹ ਤਾਂ ਬਿਹਤਰ ਹੁਣ ਉਹੀ ਦੱਸ ਸਕਦੇ ਨੇ ਕਿ ਉਹਨਾਂ ਉੱਤੇ ਕੀ ਬੀਤੀ ਹੈ ਤੇ ਉਹਨਾਂ ਨੇ ਕਿਵੇਂ ਇਹ ਸਮਾਂ ਕੱਢਿਆ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਂ ਸੰਦੀਪ ਸਿੰਘ ਹੈ ਜੀ। ਸਰਦਾਰ ਕੁਲਦੀਪ ਸਿੰਘ ਦੇ ਪੁੱਤਰ ਹੋ? ਹਾਂਜੀ, ਮੈਂ ਵੱਡਾ ਬੇਟਾ ਜੀ। ਜਦੋਂ ਸਰਦਾਰ ਕੁਲਦੀਪ ਸਿੰਘ ਦਾ ਇਨਕਾਊਂਟਰ ਕੀਤਾ ਜਾਂਦਾ ਹੈ, ਉਸ ਉਮਰ ਕਿੰਨੀ ਸੀਗੀ ਤੁਹਾਡੀ? ਮੇਰੀ 8 ਸਾਲ ਸੀ ਉਦੋਂ। ਤੇ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਕੁਲਦੀਪ ਸਿੰਘ ਨੂੰ ਟਾਰਗੇਟ ਕੀਤਾ ਜਾਂਦਾ ਹੈ, ਤਾਂ ਅੰਮ੍ਰਿਤਸਰ ਦੇ ਵਿੱਚੋਂ ਚੱਕ ਲੈਣਾ, ਤਾਂ ਉਸ ਤੋਂ ਬਾਅਦ ਪਰਿਵਾਰ ਦੇ ਨਾਲ, ਮਾਤਾ ਦੇ ਨਾਲ ਗੱਲਬਾਤ ਹੋਈ ਹੋਵੇਗੀ, ਜਿਹੜੇ ਤੁਹਾਡੇ ਪਰਿਵਾਰ ਦੇ ਹੋਰ ਮੈਂਬਰ ਹੋਏ ਹੋਣਗੇ, ਉਹਨਾਂ ਨੇ ਦੱਸਿਆ ਹੋਵੇਗਾ ਕਿ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਵਾਪਰਦਾ ਕੀ ਹੈ? ਉਦੋਂ ਬਾਅਦ ਪੁਲਿਸ ਕਾਫੀ ਦਿਨ ਮਤਲਬ ਫੇਰ ਆਉਂਦੀ ਰਹੀ, ਘਰ ਵੀ ਆਉਂਦੀ ਰਹੀ, ਸਾਨੂੰ ਘਰੋਂ ਬਾਹਰ ਮਤਲਬ ਘਰ ਰਹਿਣਾ ਪਿਆ, ਕਿਉਂਕਿ ਪੁਲਿਸ ਬਹੁਤ ਪਰੇਸ਼ਾਨ ਕਰਨ ਲੱਗ ਗਈ ਸੀ ਆਣ ਕੇ। ਤੇ ਘਰੋਂ ਬੇਘਰ ਕਾਫੀ ਦੇਰ ਰਹੇ ਅਸੀਂ, ਤਕਰੀਬਨ ਸਾਲ 1.5 ਸਾਲ ਆਸੇ ਪਾਸੇ ਸਾਨੂੰ ਇੱਦਾਂ ਰਹਿਣਾ ਪਿਆ, ਕਿਉਂਕਿ ਸਰਵਾਈਵ ਕਰਨਾ ਵੀ ਸਾਨੂੰ ਔਖਾ ਹੋ ਗਿਆ ਸੀਗਾ, ਕਿਉਂਕਿ ਰਿਸ਼ਤੇਦਾਰਾਂ ਨਾਲ ਵੀ ਆਪਾਂ ਇੰਨਾ ਨਹੀਂ ਜਾ ਕੇ ਰਹਿ ਸਕਦੇ ਕਿਸੇ ਵੱਲ ਵੀ। ਬਾਅਦ ਵਿੱਚ ਫਿਰ ਹੌਲੀ ਹੌਲੀ ਜਦੋਂ ਫਿਰ ਵਾਪਸ ਘਰ 'ਤੇ ਆਉਣਾ ਹੀ ਸੀਗਾ ਕਿਸੇ ਟਾਈਮ 'ਤੇ, ਹੈ। ਅੱਜ ਜਿਹੜਾ ਫੈਸਲਾ ਆਇਆ, ਕਿਵੇਂ ਦੇਖਦੇ ਹੋ ਇਸ ਨੂੰ? ਜਸਟਿਸ ਮੰਨਦੇ ਹੋ? ਤੁਸੀਂ ਆਪ ਸਿਆਣੇ ਹੋ, 31 ਸਾਲ ਬਾਅਦ ਇੱਕ ਮਾਮੂਲੀ ਜੀ ਸਜ਼ਾ ਹੋ ਜਾਣੀ। 31 ਸਾਲ ਅਸੀਂ ਸਫ਼ਰ ਕੀਤਾ, ਠੀਕ ਆ, ਹੰਡਾਇਆ ਉਸ ਚੀਜ਼ ਨੂੰ। ਕਿੰਨੇ ਸਾਲ ਹੋ ਗਏ ਆਪਾਂ ਤਰੀਕਾਂ ਭੁਗਤਦੇ, ਤੜਕੇ ਉੱਥੋਂ ਪਿੰਡੋਂ ਤਰਨਤਾਰਨ ਤੋਂ ਤੁਰਨਾ, 4 ਵਜੇ ਬੱਸ ਫੜਨੀ, ਆਉਣਾ, ਹੈ ਨਾ। ਤੇ 31 ਸਾਲ ਪਿੱਛੋਂ ਇਹ ਮਾਮੂਲੀ ਜੀ ਸਜ਼ਾ ਹੋ ਜਾਣੀ, ਤੁਸੀਂ ਇਹਨੂੰ ਇਨਸਾਫ ਤੁਸੀਂ ਮੰਨ ਸਕਦੇ ਹੋ? ਨੌਜਵਾਨ ਵੀਰਾਂ ਦੇ ਨਾਲ ਗੱਲਬਾਤ ਕੀਤੀ ਹੈ, ਜਿਹੜੇ ਪਰਿਵਾਰ ਦੇ ਕਿਤੇ ਨਾ ਕਿਤੇ ਕਹਿ ਸਕਦੇ ਨੇ ਕਿ ਮੈਂਬਰ ਨੇ, ਸਰਦਾਰ ਕੁਲਦੀਪ ਸਿੰਘ ਦੇ ਨਾਲ ਸੰਬੰਧਿਤ ਨੇ, ਜਿਹੜੇ ਸਰੀਰਕ ਤੌਰ ਤੇ ਸੰਸਾਰ ਤੋਂ ਜਾ ਚੁੱਕੇ ਨੇ, ਔਰ ਪੁਲਿਸ ਦੇ ਵੱਲੋਂ ਸਰਦਾਰ ਕੁਲਦੀਪ ਸਿੰਘ ਦਾ ਐਨਕਾਊਂਟਰ ਕੀਤਾ ਹੈ। ਪਰ ਜਿਹੜਾ ਅੱਜ ਫੈਸਲਾ ਆਇਆ, ਕਿਤੇ ਨਾ ਕਿਤੇ ਪਰਿਵਾਰ ਦੇ ਅਤੇ ਜਿਹੜੇ ਐਡਵੋਕੇਟਸ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਹੈ, ਜਿਸ ਤਰੀਕੇ ਦੇ ਨਾਲ ਇਨਸਾਫ ਮਿਲਣਾ ਚਾਹੀਦਾ ਸੀ ਉਹ ਮਿਲ ਨਹੀਂ ਸਕਿਆ। ਭਵਿੱਖ ਦੇ ਵਿੱਚ ਵੀ ਯਤਨ ਕਰਾਂਗੇ, ਇਸ ਤਰ੍ਹਾਂ ਦੀਆਂ ਤਮਾਮ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।